ਇਸ ਤੋਂ ਪਹਿਲੇ ਅਸੀਂ ਆਉਂਦੇ ਹਾਂ ਸਿਨੇਮਾ ਦੇ ਅੰਦਰ ਮੂਵੀਜ਼ ਦੇਖਣ ਨੂੰ, ਤੇ ਇਤਨੇ ਲੋਕ ਸਾਨੂੰ ਲਾਹੌਰ ਦੇ ਅੰਦਰ ਨਹੀਂ ਮਿਲਦੇ ਕਿਸੇ ਵੀ ਪੰਜਾਬੀ ਮੂਵੀ ਵਾਸਤੇ। ਔਰ ਅੱਜ ਪਹਿਲਾ ਦਿਨ ਸੀ ਔਰ ਅੱਜ ਅਸੀਂ ਇੱਥੇ ਬਹੁਤ ਸਾਰੇ ਲੋਕ ਦੇਖੇ ਨਿਕਲੇ ਹਾਂ 40 ਦਿਨ ਮੂਵੀ ਵੇਖ ਕੇ। ਲਾਹੌਰ ਦੇ ਅੰਦਰ, ਪਾਕਿਸਤਾਨ ਦੇ ਅੰਦਰ, ਪੰਜਾਬ ਦੇ ਅੰਦਰ 40 ਦਿਨ ਮੂਵੀ ਤੋਂ ਪਹਿਲੇ 40 ਦਿਨ ਨਾਵਲ ਉਹ ਇੱਥੇ ਬਹੁਤ ਸਾਰੇ ਦੋਸਤਾਂ ਨੇ ਪੜ੍ਹਾ ਹੋਇਆ। ਡਾਕਟਰ ਸਾਹਿਬ ਬਹੁਤ ਪ੍ਰੋਫੈਸ਼ਨਲ ਅੱਛੇ ਡਾਕਟਰ ਨੇ, ਜਿਸਮਾਂ ਦਾ ਇਲਾਜ ਕਰਦੇ ਨੇ। ਇਸ ਮੂਵੀ ਦੇ ਥਰੂ ਉਹਨਾਂ ਨੇ ਸਪਿਰਚੁਅਲ ਜਾਂ ਰੂਹਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੂਵੀ ਦੇ ਅੰਦਰ ਇੱਕ ਨਵਾਂ ਤਜਰਬਾ ਕੀਤਾ ਹੈ ਡਾਕਟਰ ਗੁਰਪ੍ਰੀਤ ਦੁੱਗਾ ਜੀ ਔਰ ਉਹਨਾਂ ਦੀ ਸਾਰੀ ਟੀਮ ਨੇ। ਸਭ ਤੋਂ ਵੱਡੀ ਗੱਲ ਹੈ ਕਿ ਹਜ਼ਾਰਾਂ ਸਾਲ ਦੀ ਜਿਹੜੀ ਇੱਕ ਗੁੰਮ ਹੋਈ ਰੀਤ ਸੀ ਨਾ, ਇਸ ਮੂਵੀ 'ਚ ਉਹ ਜੋੜੀ ਗਈ ਹੈ। 1947 ਦੀ ਪੀੜ ਹੈ ਉਹ ਵੀ ਸਾਨੂੰ ਨਜ਼ਰ ਆਉਂਦੀ ਹੈ, ਲੇਕਿਨ ਉਹ ਪੀੜ ਹੁਣ ਇਸ ਦੇ ਅੰਦਰ ਮੂਵੀ ਰਾਹੀਂ ਜਿਹੜਾ ਸਾਨੂੰ ਨਜ਼ਰੀ ਕਿ ਉਹ ਉਸ ਪੀੜ ਨੇ ਵੀ ਵੱਡੇ ਇਨਸਾਨ ਬਣਾਏ। ਮੂਵੀ ਹੈ ਨਾ, ਜਿਸ ਤਰ੍ਹਾਂ ਵੰਡ ਤੇ ਹੈਗੀ ਹੈ ਨਾ, ਉਹ ਵੰਡ ਵਾਲੀ ਕੋਈ ਵੀ ਸਟੋਰੀ ਹੋਵੇ ਜਾਂ ਨਾਵਲ ਹੋਵੇ ਉਹ ਮੈਨੂੰ ਬਹੁਤ ਚੰਗਾ ਲੱਗਦਾ, ਕਿਉਂਕਿ ਉਹਦੀ ਵਜ੍ਹਾ ਇਹ ਹੈ ਕਿ ਮੈਂ ਸਾਡੇ ਪਿੰਡ ਦੇ ਬਜ਼ੁਰਗ ਨੇ ਉਹ ਇੱਥੇ ਆ ਗਏ ਸੀ। ਹੁਣ ਮੈਂ ਉਹਨਾਂ ਨੂੰ ਹੀ ਮਿਲਣ ਆਇਆ ਸੀ ਸਪੈਸ਼ਲ ਗਰਮੀਆਂ ਦੇ ਵਿੱਚ, ਅਤੇ ਉਹ ਜਿਹੜੀ ਚੀਜ਼ ਆ ਉਹ ਲਈ ਬੈਠੇ ਆ, ਉਹੀ ਫੀਲ ਕਰ ਸਕਦੇ ਆ। 80 ਸਾਲ ਬਾਅਦ ਉਹਨਾਂ ਨੂੰ ਮੈਂ ਮਿਲਿਆ ਜਦੋਂ, ਅਤੇ ਉਸ ਜਿਹੜੇ 20 ਸਾਲ ਉੱਥੇ ਰਹੇ ਆ ਉਹ ਯਾਦ ਕਰਦੇ। 80 ਸਾਲ ਉਹ ਕੱਟ ਆਊਟ ਹੀ ਆ ਉਹਨਾਂ ਦੇ, ਹੈ ਹੀ ਨਹੀਂ, ਜਿਵੇਂ ਇੱਥੇ ਰਹੇ ਹੀ ਨਹੀਂ ਹੁੰਦੇ ਆ। ਇਸ ਫਿਲਮ ਨੂੰ ਵੇਖ ਕੇ ਇੱਕ ਇੰਝ ਲੱਗਾ ਕਿ ਇੱਕ ਰੂਹਾਨੀ ਸਫ਼ਰ ਮੈਂ ਕੀਤਾ। ਆ ਲਓ ਜੀ, ਆ ਜਾਓ। ਤੁਹਾਡੇ ਨਾਲ ਬੇਗਮ ਮੇਰੀ ਜਿਗਰ ਲੱਗੀ ਜੀ। ਮੇਰੀ ਬਾਜੀ ਦਾ ਮੇਰੀ ਬੇਗਮ ਦਾ ਸਾਹਿਬ ਮੈਂ ਕਿਹਾ ਕਿ ਰਸਤੇ 'ਤੇ ਆਉਂਦਿਆਂ ਗੁਰਪ੍ਰੀਤ ਘੁੱਗੀ ਭਾਜੀ ਨਾਲ ਗੱਲ ਹੋਈ ਹੈ। ਕਹਿੰਦਾ ਵੀ ਸੁਖਨ ਨੇ ਕੰਮ ਕੀਤਾ ਇਸ ਫਿਲਮ 'ਚ, ਤੇ ਤੁਸੀਂ ਉਹਦਾ ਰਿਵਿਊ ਜ਼ਰੂਰ ਦੇਣਾ ਵੀ ਮੁੰਡੇ ਨੇ ਕੰਮ ਕਿਵੇਂ ਕੀਤਾ। ਜ਼ਰੂਰ ਅਸੀਂ ਆਏ ਹੀ ਇਹ ਕੰਮ ਕਰਨ ਲਈ ਆਏ। ਹਾਂਜੀ, ਮੈਂ ਕਿਹਾ ਇਕੱਠੇ ਇਸ ਲਈ ਹੋਏ ਸੀ। ਇਹੀ ਤਾਂ ਕੰਮ ਅਸੀਂ ਕਰਨ ਲਈ ਆਏ। ਸੋ ਪਹਿਲੇ ਮੂਵੀ ਦੇਖਦੇ ਹਾਂ, ਉਸ ਤੋਂ ਬਾਅਦ ਫਿਰ ਸਾਰਿਆਂ ਦਾ ਰਿਵਿਊ ਦਿੰਦੇ ਹਾਂ, ਤੇ ਸਾਨੂੰ ਇਹ ਖੁਸ਼ੀ ਹੈ ਕਿ ਰਸ਼ ਇੱਥੇ ਠੀਕ ਲੱਗ ਰਹੀ ਹੈ। ਜੀ ਜੀ। ਪੁੱਛੋ ਕੌਣ ਰਹਿ ਗਿਆ? ਬਾਬਾ ਗਿਆ, ਬਾਬੇ ਵਿੱਚ ਬਾਬਾ ਰਹਿੰਦਾ। ਬਾਬਾ ਕਿੱਧਰ ਉੱਠ ਗਿਆ? ਬਾਬੇ ਦਾ ਨਹੀਂ ਹੋਇਆ ਨਾ। ਦੇਖਣਾ ਹੈ 40 ਦਿਨ। ਕੀ ਦੇਖਣਾ ਹੈ? 40 ਦਿਨ। ਕਿਸੇ ਨਹੀਂ ਬੜੇ ਬਦੀਦ ਹੋ ਐਵੇਂ ਹੀ ਸਾਰੇ ਆ ਕੇ। ਫੁੱਲਿਆਂ ਵਾਲਾ ਪ੍ਰੋਗਰਾਮ ਕੈਂਸਲ ਹੈ। ਹਾਂ ਨਹੀਂ ਫੁੱਲਿਆਂ ਵਾਲਾ ਪ੍ਰੋਗਰਾਮ ਚੱਲੇਗਾ। ਫੁੱਲੇ ਆਪਣੇ ਫੁੱਲੇ ਆਪਣੇ ਤੇ ਕੋਕਾ ਕੋਲਾ ਉਹ ਪਾਣੀ ਦੀ ਬੋਤਲ ਲੈ ਆਇਆ। ਇੰਤਜ਼ਾਮ ਕਰਕੇ ਆਏ ਨੇ। ਇਹ ਜਵਾਨ ਸਾਨੂੰ ਪੁੱਛ ਰਿਹਾ ਸੀ ਕਿ ਰੱਬ ਕਿੱਥੇ ਰਹਿੰਦਾ, ਤੇ ਇਹਦੇ ਜਵਾਬ ਵਿੱਚ ਹੀ ਸਾਰੇ ਸਵਾਲਾਂ ਦੇ ਜਵਾਬ ਨੇ। ਤੁਸੀਂ ਫਿਕਰ ਨਾ ਕਰੋ ਬੇਬੇ, ਆ ਜਾਣਾ ਕੇਸਰ ਨੇ। ਬੇਲੀਓ, ਇਸ ਵੇਲੇ ਅਸੀਂ ਨਿਕਲੇ ਹਾਂ 40 ਦਿਨ ਮੂਵੀ ਵੇਖ ਕੇ। ਲਾਹੌਰ ਦੇ ਅੰਦਰ, ਪਾਕਿਸਤਾਨ ਦੇ ਅੰਦਰ, ਪੰਜਾਬ ਦੇ ਅੰਦਰ 40 ਦਿਨ ਮੂਵੀ ਤੋਂ ਪਹਿਲੇ 40 ਦਿਨ ਨਾਵਲ ਉਹ ਇੱਥੇ ਬਹੁਤ ਸਾਰੇ ਦੋਸਤਾਂ ਨੇ ਪੜ੍ਹਾ ਹੋਇਆ। ਸੋ ਸਾਨੂੰ ਇਹ ਵੀ ਚੰਗਾ ਲੱਗਦਾ ਕਿ ਉਸ ਦਾ ਬੈਕਗਰਾਉਂਡ ਸਾਨੂੰ ਸਾਰਿਆਂ ਨੂੰ ਪਤਾ ਸੀ। ਔਰ ਅੱਜ ਅਸੀਂ ਇੱਥੇ ਜਿਹੜੀ ਮੂਵੀ ਦੇਖ ਕੇ ਨਿਕਲੇ ਹਾਂ, ਉਸ ਦੇ ਅੰਦਰ ਜਿਹੜਾ ਪੰਜਾਬ ਦਾ ਪਿਛਲਾ 40 ਸਦੀਆਂ ਦਾ ਇੱਕ ਤਰ੍ਹਾਂ ਦੀ ਸਿਆਣਪ ਹੈ, ਲੋਕ ਵਿਜ਼ਡਮ ਹੈ, ਜੋਗੀ ਸਾਹਿਬਾਨ, ਗੁਰੂ ਸਾਹਿਬਾਨ ਦੀਆਂ ਜੋ ਟੀਚਿੰਗਸ ਹਨ, ਸਾਨੂੰ ਇਸ ਮੂਵੀ ਦੇ ਅੰਦਰ ਉਹ ਨਜ਼ਰ ਆਉਂਦੀਆਂ ਹਨ। ਇਸ ਮੂਵੀ ਦੇ ਅੰਦਰ ਇੱਕ ਨਵਾਂ ਤਜਰਬਾ ਕੀਤਾ ਹੈ ਡਾਕਟਰ ਗੁਰਪ੍ਰੀਤ ਦੁੱਗਾ ਜੀ ਔਰ ਉਹਨਾਂ ਦੀ ਸਾਰੀ ਟੀਮ ਨੇ। ਔਰ ਉਹ ਨਵਾਂ ਤਜਰਬਾ ਇਹ ਹੈ ਕਿ ਇੱਥੇ ਜਿਹੜੀਆਂ ਐਕਸ਼ਨ ਮੂਵੀਜ਼ ਬਣਦੀਆਂ ਹਨ ਔਰ ਬਾਕੀ ਮੂਵੀਜ਼ ਬਣਦੀਆਂ ਹਨ, ਜਿਸ ਨੂੰ ਮੂਵੀ ਕਿਹਾ ਜਾਂਦਾ ਹੈ, ਇਹ ਉਸ ਤੋਂ ਹਟ ਕੇ ਇੱਕ ਵੱਖਰਾ ਐਕਸਪੀਰੀਅੰਸ ਹੈ। ਔਰ ਇਸ ਤਰੀਕੇ ਦੇ ਐਕਸਪੀਰੀਅੰਸ ਯਕੀਨਨ ਇੱਕ ਦਲੇਰ ਸ਼ਖਸ ਹੀ ਕਰ ਸਕਦਾ ਹੈ, ਔਰ ਉਹ ਐਕਸਪੀਰੀਅੰਸ ਡਾਕਟਰ ਗੁਰਪ੍ਰੀਤ ਦੁੱਗਾ ਜੀ ਹੋਰਾਂ ਨੇ ਕੀਤਾ ਹੈ। ਡਾਕਟਰ ਸਾਹਿਬ ਦੇ ਨਾਲ ਇਸ ਦੇ ਅੰਦਰ ਅਗਰ ਐਕਟਿੰਗ ਦੀ ਗੱਲ ਕਰੀਏ ਤਾਂ ਇਹਦੇ ਅੰਦਰ ਕੋਈ ਸਾਨੂੰ ਨਵੇਂ ਲੋਕ ਵੀ ਵੇਖਣ ਨੂੰ ਮਿਲੇ, ਲੇਕਿਨ ਉਸ ਦੇ ਅੰਦਰ ਕਮਾਲ ਇਸ ਦੀ ਐਕਟਿੰਗ ਸੀ ਔਰ ਇਹਦੀ ਲੋਕੇਸ਼ਨ ਇਸ ਦੇ ਸਾਨੂੰ ਕਮਾਲ ਮਿਲਦੀਆਂ ਹਨ। ਔਰ ਖਾਸ ਕਰ ਇਹਦੇ ਅੰਦਰ ਜਿਹੜਾ ਇੱਕ 1947 ਦੀ ਪੀੜ ਹੈ ਉਹ ਵੀ ਸਾਨੂੰ ਨਜ਼ਰ ਆਉਂਦੀ ਹੈ, ਲੇਕਿਨ ਉਹ ਪੀੜ ਹੁਣ ਇਸ ਦੇ ਅੰਦਰ ਮੂਵੀ ਰਾਹੀਂ ਜਿਹੜਾ ਸਾਨੂੰ ਨਜ਼ਰੀ ਕਿ ਉਹ ਉਸ ਪੀੜ ਨੇ ਵੀ ਵੱਡੇ ਇਨਸਾਨ ਬਣਾਏ, ਉਸ ਪੀੜ ਨੇ ਵੀ ਵੱਡਾ ਲਿਟਰੇਚਰ ਤਖਲੀਕ ਕੀਤਾ। ਸੋ ਮੁਬਾਰਕ ਹੈ ਸਾਰੀ ਟੀਮ ਨੂੰ ਸਾਡੇ ਵੱਲੋਂ। ਔਰ ਬਾਬਾ ਫਰੀਦ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਇਸ ਦੇ ਅੰਦਰ ਉਹਨਾਂ ਨੂੰ ਸਮੋਇਆ ਗਿਆ, ਉਸ ਦੇ ਅੰਦਰ ਹੋਰ ਫਿਲਾਸਫੀ ਜਿਹੜੀ ਸਾਰੀ ਸਮੋਈ ਗਈ, ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਸਮੋਈ ਗਈ। ਸੋ ਰਿਵਿਊ ਲੈਂਦੇ ਹਾਂ ਬਾਕੀ ਦੋਸਤਾਂ ਤੋਂ ਕੀ ਕਹਿੰਦੇ ਨੇ। ਮੈਂ ਵੈਸੇ ਜ਼ਮੀਨ ਦਾ ਆਦਮੀ ਹਾਂ, ਲੇਕਿਨ ਇਸ ਫਿਲਮ ਨੂੰ ਵੇਖ ਕੇ ਇੱਕ ਇੰਝ ਲੱਗਾ ਕਿ ਇੱਕ ਰੂਹਾਨੀ ਸਫ਼ਰ ਮੈਂ ਕੀਤਾ। ਤੇ ਬੜੇ ਅਰਸੇ ਬਾਅਦ ਐਸੀ ਕੋਈ ਫਿਲਮ ਵੇਖੀ ਜਿਹੜੀ ਬੜੀ ਅਬਜ਼ਾਰਵਿੰਗ ਸੀ
ਡਾਇਰੈਕਸ਼ਨ ਦੇ ਲਿਹਾਜ਼ ਨਾਲ, ਸਟੋਰੀ ਲਾਈਨ ਦੇ ਲਿਹਾਜ਼ ਦੇ ਨਾਲ, ਯਾਨੀ ਉਹ ਫਿਲਮ ਸੀ ਕਿ ਜਿਹਨੂੰ ਬੰਦਾ ਵੇਖ ਕੇ ਨਾ ਤੇ ਉੱਠ ਨਹੀਂ ਸੀ ਸਕਦਾ ਜਿੰਨਾ ਕੁ ਚਿਰ ਐਂਡ ਨਹੀਂ ਫਿਲਮ ਦਾ ਹੋ ਗਿਆ। ਤੇ ਮੈਂ ਮੁਬਾਰਕਬਾਦ ਦਿੰਦਾ ਪੂਰੀ ਟੀਮ ਨੂੰ। ਬਾਕੀ ਮੁਫੱਸਲ ਤਬਸਰਾ ਭੱਟੂ ਸਾਹਿਬ ਨੇ ਕੀਤਾ, ਜਿਹੜਾ ਮੈਂ ਉਸ ਤੋਂ ਬਿਲਕੁਲ ਮੁਤਫਿਕ ਹਾਂ, ਤੇ ਬਹੁਤ ਹੀ ਖੁਸ਼ੀ ਹੋਈ ਆ ਫਿਲਮ ਵੇਖ ਕੇ। ਇਹ ਜਿਹੜਾ ਹਟ ਕੇ ਇੱਕ ਨਵਾਂ ਐਕਸਪੀਰੀਅੰਸ ਹੋਇਆ ਤਾਰਕ ਸਾਹਿਬ, ਇਸ ਐਕਸਪੀਰੀਅੰਸ ਨੂੰ ਨਿਭਾਉਣਾ ਬੜਾ ਔਖਾ ਸੀ। ਕਿਸ ਹੱਦ ਤੱਕ ਤੁਸੀਂ ਦੇਖਦੇ ਹੋ ਕਿ ਉਸ ਨੂੰ ਨਿਭਾਇਆ ਗਿਆ? ਨਹੀਂ, ਨਿਭਾਇਆ ਤਾਂ ਬਹੁਤ ਅੱਛਾ ਗਿਆ। ਬਾਕੀ ਰਿਸਪਾਂਸ ਜਿਸ ਤੱਕ ਆਵਾਮ ਦਾ ਵੇਖਦੇ ਹੋ, ਉਹ ਹਰ ਇੱਕ ਦਾ ਆਪਣਾ ਆਪਣਾ ਚॉइस ਹੁੰਦੀ, ਲੇਕਿਨ ਮੇਰਾ ਖਿਆਲ ਹੈ ਰਿਸਪਾਂਸ ਵੀ ਮੈਨੂੰ ਲੱਗਾ ਕਿ ਬਿਹਤਰ ਹੈ। ਆਵਾਮ ਨੇ ਪਸੰਦ ਕੀਤਾ। ਆਵਾਮ ਅੱਜ ਇੱਥੇ ਲੋਕ ਇਸ ਦੇ ਅੰਦਰ, ਇਸ ਤੋਂ ਪਹਿਲੇ ਅਸੀਂ ਆਉਂਦੇ ਹਾਂ ਸਿਨੇਮਾ ਦੇ ਅੰਦਰ ਮੂਵੀਜ਼ ਦੇਖਣ ਨੂੰ, ਤੇ ਇਤਨੇ ਲੋਕ ਸਾਨੂੰ ਲਾਹੌਰ ਦੇ ਅੰਦਰ ਨਹੀਂ ਮਿਲਦੇ ਕਿਸੇ ਵੀ ਪੰਜਾਬੀ ਮੂਵੀ ਵਾਸਤੇ। ਔਰ ਅੱਜ ਪਹਿਲਾ ਦਿਨ ਸੀ, ਔਰ ਅੱਜ ਅਸੀਂ ਇੱਥੇ ਬਹੁਤ ਸਾਰੇ ਲੋਕ ਦੇਖੇ ਹਨ। ਔਰ ਇਹ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਇਸ ਤਰੀਕੇ ਦੀ ਮੂਵੀਜ਼ ਜਿਹੜੀਆਂ ਹਨ, ਨਵੇਂ ਐਕਸਪੀਰੀਅੰਸ ਜਿਹੜੇ ਹੋ ਰਹੇ ਹਨ, ਇਸ ਪੰਜਾਬੀ ਮੂਵੀਜ਼ ਦੀ ਜੋਲੀ ਦੇ ਅੰਦਰ, ਪੰਜਾਬੀ ਫਿਲਮ ਇੰਡਸਟਰੀ ਦੀ ਜੋਲੀ ਦੇ ਅੰਦਰ ਇੱਕ ਨਵਾਂ ਜਿਹੜਾ ਅੰਗ ਹੈ, ਨਵਾਂ ਰੰਗ ਹੈ, ਉਹ ਸਮੋਇਆ ਜਾ ਰਹੀ ਹੈ। ਸੋ ਇਸ ਵੇਲੇ ਬਰਾੜ ਸਾਹਿਬ ਤੋਂ ਪੁੱਛਦੇ ਹਾਂ। ਬਰਾੜ ਸਾਹਿਬ ਵੀ ਕੈਨੇਡਾ ਤੋਂ ਇੱਥੇ ਲਾਹੌਰ ਆਏ ਹੋ ਸਨ, ਕਿ ਇਹਨਾਂ ਨੂੰ ਕਿੰਜ ਦੀ ਮੂਵੀ ਲੱਗੀ? ਹਾਂਜੀ, ਪਹਿਲਾਂ ਤਾਂ ਬਹੁਤ ਸੋਹਣੀ ਮੂਵੀ ਹੈ ਜੀ। ਗੁਰਪ੍ਰੀਤ ਧੁੱਗਾ ਤੇ ਸਾਰੀ ਜਿੰਨੇ ਵੀ ਕੰਮ ਕੀਤਾ, ਜਿੰਨੇ ਐਕਟਰਾਂ ਨੇ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਤੇ ਬਾਕੀ ਰਾਜਾ ਸਾਹਿਬ, ਇਹ ਮੂਵੀ ਹੈ ਨਾ, ਜਿਸ ਤਰ੍ਹਾਂ ਵੰਡ ਤੇ ਹੈਗੀ ਹੈ ਨਾ, ਉਹ ਵੰਡ ਵਾਲੀ ਕੋਈ ਵੀ ਸਟੋਰੀ ਹੋਵੇ ਜਾਂ ਨਾਵਲ ਹੋਵੇ, ਉਹ ਮੈਨੂੰ ਬਹੁਤ ਚੰਗਾ ਲੱਗਦਾ। ਕਿਉਂਕਿ ਉਹਦੀ ਵਜ੍ਹਾ ਇਹ ਹੈ ਕਿ ਸਾਡੇ ਪਿੰਡ ਦੇ ਬਜ਼ੁਰਗ ਨੇ, ਉਹ ਇੱਥੇ ਆ ਗਏ ਸੀ। ਹੁਣ ਮੈਂ ਉਹਨਾਂ ਨੂੰ ਹੀ ਮਿਲਣ ਆਇਆ ਸੀ ਸਪੈਸ਼ਲ ਗਰਮੀਆਂ ਦੇ ਵਿੱਚ, ਤੇ ਉਹ ਜਿਹੜੀ ਚੀਜ਼ ਆ ਉਹ ਲਈ ਬੈਠੇ ਆ, ਉਹੀ ਫੀਲ ਕਰ ਸਕਦੇ ਆ। 80 ਸਾਲ ਬਾਅਦ ਉਹਨਾਂ ਨੂੰ ਮੈਂ ਮਿਲਿਆ ਜਦੋਂ, ਤੇ ਉਸ ਜਿਹੜੇ 20 ਸਾਲ ਉੱਥੇ ਰਹੇ ਆ, ਉਹ ਯਾਦ ਕਰਦੇ। 80 ਸਾਲ ਉਹ ਕੱਟ ਆਊਟ ਹੀ ਆ ਉਹਨਾਂ ਦੇ, ਹੈ ਹੀ ਨਹੀਂ, ਜਿਵੇਂ ਇੱਥੇ ਰਹੇ ਹੀ ਨਹੀਂ ਹੁੰਦੇ ਆ। ਤਾਂ ਬਹੁਤ ਸੋਹਣੀ ਮੂਵੀ ਆ ਜੀ, ਤੇ ਜ਼ਰੂਰ ਸਾਰੇ ਜਾਣੇ ਵੇਖਣ ਜੀ। ਇਹਨਾਂ ਨਾਲ ਹੌਸਲਾ ਅਫਜ਼ਾਈ ਹੁੰਦੀ ਹੈ ਜੀ। ਮਿਹਰਬਾਨੀ। ਰਾਣਾ ਅਬਦੁਲ ਮਜੀਦ ਖਾਨ ਸਾਹਿਬ ਸਫ਼ਰਨਾਮੇ ਲਿਖਦੇ, ਘੁੰਮਦੇ ਫਿਰਦੇ ਰਹਿੰਦੇ ਨੇ, ਟੁਰਦੇ ਰਹਿੰਦੇ ਨੇ, ਔਰ ਇਸ ਦੇ ਅੰਦਰ ਵੀ ਟੁਰੇ ਜਾਣ ਦਾ ਇੱਕ ਜਿਹੜੀ ਫਿਲਾਸਫੀ ਹੈ ਉਸ ਨੂੰ ਵੀ ਬਿਆਨ ਕੀਤਾ ਗਿਆ। ਔਰ ਇਹਦੇ ਅੰਦਰ ਜਿਹੜਾ ਕਲਚਰ ਟੱਚ ਹੈ, ਰਾਣਾ ਸਾਹਿਬ ਇਸ ਨੂੰ ਕਿਵੇਂ ਬਿਆਨ ਕਰਦੇ ਹੋ? ਹਾਂਜੀ, ਮੈਂ ਇਸ ਤੋਂ ਪਹਿਲੇ ਉਹੀ ਗੱਲ ਕਰਾਂਗਾ ਕਿ ਡਾਕਟਰ ਸਾਹਿਬ ਬਹੁਤ ਪ੍ਰੋਫੈਸ਼ਨਲ ਅੱਛੇ ਡਾਕਟਰ ਨੇ, ਜਿਸਮਾਂ ਦਾ ਇਲਾਜ ਕਰਦੇ ਨੇ। ਇਸ ਮੂਵੀ ਦੇ ਥਰੂ ਉਹਨਾਂ ਨੇ ਸਪਿਰਚੁਅਲ ਜਾਂ ਰੂਹਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ। ਨੰਬਰ 2, ਸੂਫੀਜ਼ਮ, ਗੁਰੂਆਂ ਦਾ, ਬਾਬੇ ਫਰੀਦ ਦਾ, ਬਾਬੇ ਨਾਨਕ ਦਾ ਸਾਰਾ ਸਬਕ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਦੇਣ ਦੀ ਕੋਸ਼ਿਸ਼ ਕੀਤੀ। ਉਹ ਗੱਲ ਜਿਹੜੀ ਬੰਦਾ ਪੜ੍ਹ ਕੇ ਜਾਂ ਸੁਣ ਕੇ ਨਹੀਂ ਕਰ ਸਕਦਾ, ਸਮਝ ਸਕਦਾ, ਇਸ ਮੂਵੀ ਦੇ ਜ਼ਰੀਏ ਸਮਝ ਸਕਦਾ ਹੈ। ਬਾਕੀ ਟੈਕਨੀਕਲੀ ਜਿਹੜੀ ਫਿਲਮ ਬਣਾਉਣ ਦੀ ਟੈਕਨੀਕ ਹੈ, ਉਹਦੇ ਲਿਹਾਜ਼ ਨਾਲ ਵੀ ਬਹੁਤ ਅੱਛੀ ਹੈ ਕਿ ਉਹਨਾਂ ਨੇ ਕਲਚਰਲ ਟੱਚ ਪੰਜਾਬ ਦੇ ਵੀ ਬੜੇ ਅੱਛੇ ਦਿੱਤੇ, ਰਾਜਸਥਾਨ ਦੇ ਵੀ ਅੱਛੇ ਦਿੱਤੇ। ਤੇ ਮੇਰੇ ਖਿਆਲ ਹੈ ਹਰ ਲਿਹਾਜ਼ ਨਾਲ ਇਹਨੂੰ ਕਾਮਯਾਬ ਔਰ ਅੱਛੀ ਮੂਵੀ ਕਿਹਾ ਜਾ ਸਕਦਾ ਹੈ। ਔਰ ਡਾਕਟਰ ਦੁੱਗਾ ਸਾਹਿਬ ਨੂੰ ਬਹੁਤ ਬਹੁਤ ਇਹਦੀ ਮੁਬਾਰਕਬਾਦ। ਇੱਕ ਹੋਰ ਇਹਦੇ ਅੰਦਰ ਜਿਹੜੀ ਬਹੁਤ ਚੰਗੀ ਗੱਲ ਨਜ਼ਰ ਆਉਂਦੀ ਹੈ, ਉਹ ਇਹ ਆਈ ਕਿ ਇੱਕ ਮੈਸੇਜ ਇਹ ਵੀ ਦਿੱਤਾ ਗਿਆ ਕਿ ਕਾਇਨਾਤ ਇਸ ਸਭ ਦੀ ਸਾਂਝੀ ਹੈ। ਜਿਸ ਤਰੀਕੇ ਦੇ ਅੰਦਰ ਉਸ ਦੇ ਅੰਦਰ ਇੱਕ ਕੁੱਤੇ ਦਾ ਜਿਹੜਾ ਹੈ ਕਿਰਦਾਰ ਉਹ ਦਿਖਾਇਆ ਗਿਆ ਹੈ, ਔਰ ਉਹ ਨਾਲ ਨਾਲ ਸਫ਼ਰ ਕਰਦਾ ਹੈ। ਅੱਜ ਇਨਸਾਨ ਦੇ ਅੰਦਰ ਸ਼ਾਇਦ ਇੱਕ ਖਨਾਸ ਭਰ ਚੁੱਕਾ ਹੈ, ਜਿਹੜਾ ਮਾਡਰਨ ਇਨਸਾਨ ਹੈ, ਕਿ ਸ਼ਾਇਦ ਇਹ ਕਾਇਨਾਤ ਸਿਰਫ ਮੇਰੀ ਹੈ। ਲੇਕਿਨ ਇਸ ਰਾਹੀਂ ਇਹ ਵੀ ਦੱਸਿਆ ਗਿਆ ਹੈ ਕਿ ਇਹ ਕਾਇਨਾਤ ਦੇ ਉਤਨਾ ਹੱਕ ਇੱਕ ਕੁੱਤੇ ਦਾ ਹੈ, ਉਤਨਾ ਹੱਕ ਇਸ ਦਰਖਤ ਦਾ ਹੈ, ਉਤਨਾ ਹੱਕ ਹਰ ਸਾਹ ਲੈਂਦੀ ਚੀਜ਼ ਦਾ ਹੈ, ਉਤਨਾ ਹੱਕ ਪਾਣੀਆਂ ਦਾ ਹੈ, ਉਤਨਾ ਹੱਕ ਸਮੁੰਦਰਾਂ ਦਾ ਹੈ, ਉਤਨਾ ਹੱਕ ਫਸਲਾਂ ਦਾ ਹੈ। ਸੋ ਇੱਕ ਬਹੁਤ ਚੰਗਾ ਮੈਸੇਜ। ਹੋਰ ਦੋਸਤਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੂੰ ਇਹ ਮੂਵੀ ਕਿਵੇਂ ਦੀ ਲੱਗੀ। ਡਾਕਟਰ ਜ਼ਹੀਰ ਵੱਟੂ ਸਾਹਿਬ ਸਾਡੇ ਨਾਲ ਹਨ। ਆਪ ਲਿਟਰੇਚਰ ਨਾਲ ਜੁੜੇ ਹੋਏ ਹਨ, ਬਲਕਿ ਲਿਟਰੇਚਰ ਨਾਲ ਗੁੰਦੇ ਹੋਏ ਹਨ, ਪੰਜਾਬੀ ਸ਼ਾਇਰ ਹਨ, ਤਹਿਕੀਕਕਾਰ ਹਨ। ਇਹਨਾਂ ਤੋਂ ਜਾਣਦੇ ਹਾਂ ਕਿ ਇਹ ਮੂਵੀ ਇਹਨਾਂ ਨੂੰ ਕਿੰਜ ਦੀ ਲੱਗੀ। ਬਿਲਕੁਲ, ਮੂਵੀ ਬਹੁਤ ਸੋਹਣੀ ਹੈ ਅਹਿਮਦ ਰਜ਼ਾ ਭਾਈ। ਔਰ ਜਿਸ ਤਰ੍ਹਾਂ, ਕਿਉਂਕਿ ਨਾਵਲ ਵੀ ਸਾਡੇ ਸਾਹਮਣੇ ਸੀ ਪਹਿਲੇ, ਇਹ ਸਭ ਤੋਂ ਵੱਡੀ ਗੱਲ ਹੈ ਕਿ ਹਜ਼ਾਰਾਂ ਸਾਲ ਦੀ ਜਿਹੜੀ ਇੱਕ ਗੁੰਮ ਹੋਈ ਰੀਤ ਸੀ ਨਾ, ਇਸ ਮੂਵੀ 'ਚ ਉਹ ਜੋੜੀ ਗਈ ਹੈ। ਯਾਨੀ ਉਹਨੂੰ ਕਰੈਕਟਰਸ ਦਾ ਨਾਮ ਦੇ ਕੇ, ਅਸਲ ਦੇ ਵਿੱਚ ਤਾਂ ਹੋਇਆ ਇਹ ਹੈ ਕਿ ਉਹ ਬੰਦਾ ਜਿਹੜਾ ਪਹਿਲੇ ਦਿਨ ਐਕਸਪੀਰੀਅੰਸ ਕਰਦਾ ਅੱਜ ਕਿੱਥੇ ਪਹੁੰਚਿਆ ਹੋਇਆ ਸਾਡਾ ਪੰਜਾਬ ਦਾ, ਔਰ ਅਸੀਂ ਉਹਨੂੰ ਛੱਡ ਕੇ ਹੋਰ ਮੁੱਦਿਆਂ ਦੇ ਉੱਤੇ ਜਿਹੜੇ ਕੰਮ ਕਰਦੇ ਪਏ ਔਰ ਯੂਰਪ ਔਰ ਬਾਕੀ ਥਾਵਾਂ ਨੂੰ ਵੇਖਦੇ ਪਏ, ਤੇ ਆਪਣੀ ਮਿੱਟੀ 'ਚ ਕਿੱਡੀ ਵੱਡੀ ਤਾਕਤ ਪਈ ਹੋਈ ਹੈ ਇਸ ਮੂਵੀ ਔਰ ਅਸਲ ਇਹਦੇ ਕੰਟੈਂਟ ਦੇ ਵਿੱਚ ਇਹ ਚੀਜ਼ਾਂ ਦਿਖਾਈਆਂ। ਅੱਛਾ, ਦੂਜਾ, ਜਿੱਥੇ ਅੱਜ ਦੁਨੀਆ ਪਹੁੰਚੀ ਖੜੀ ਹੈ ਕਿ ਜੀ ਕਾਇਨਾਤ ਔਰ ਇਕੋ ਕ੍ਰਿਟਿਸਿਜ਼ਮ ਔਰ ਸਾਰੀ ਸ਼ੈ ਦੀ ਅਹਿਮ ਲੋੜ ਹੈ, ਅਸੀਂ ਤਾਂ ਸ਼ੁਰੂ ਹੀ ਉੱਥੋਂ ਕਰਨੇ। ਸਾਡੇ ਲਈ ਇੱਕ ਰੁੱਖ ਵੀ ਉੱਡਾ ਹੈ, ਸਾਡੇ ਲਈ ਤਾਰਾ ਵੀ ਉੱਡਾ ਹੈ, ਸਾਡੇ ਲਈ ਚੰਨ ਵੀ ਉੱਡਾ ਹੈ, ਸਾਡੇ ਲਈ ਜ਼ਮੀਨ ਦਾ ਇੱਕ ਜੀਵ ਜਿਹੜਾ ਹੈ ਉਹ ਇਨਸਾਨਾਂ ਦੇ ਬਰਾਬਰ। ਔਰ ਇਹ ਸਾਰੀ ਸ਼ੈਵਾਂ ਅਗਰ ਮਿਲਦੀਆਂ ਨੇ ਤੇ
ਇਹੀ ਜੱਗ ਬਣਦਾ ਹੈ ਤੇ ਇਹੀ ਕਾਇਨਾਤ ਬਣਦੀ ਹੈ। ਬੰਦਾ ਤਰੱਕੀ ਦੇ ਨਾਂ ਤੇ ਜੋ ਕੁਝ ਖਰਾਬ ਕੀਤੀ ਆਉਂਦਾ ਸਾਰਾ ਕੁਝ, ਦੂਜਿਆਂ ਨੂੰ ਨਾ ਜੀਵਨ ਦਾ ਹੱਕ ਦੇ ਕੇ ਆਪਣੇ ਜੀਵਨ ਦੇ ਲਈ ਸਾਰਾ ਕੁਝ, ਉਹ ਨਹੀਂ, ਇੱਕ ਉਹ ਰੂਟ ਹੈ। ਪਿਕਚਰਾਈਜੇਸ਼ਨ ਬਹੁਤ ਸੋਹਣੀ ਹੋਈ ਹੈ ਮੂਵੀ ਦੀ, ਕਰੈਕਟਰ ਸਾਰੇ ਹੀ ਆਪਣੀਆਂ ਥਾਵਾਂ ਤੇ ਕਮਾਲ ਨੇ। ਬਲਕਿ ਜਿਹੜੇ ਮੈਂ ਨਵੇਂ ਕੁਝ ਚਿਹਰੇ ਵੇਖੇ ਨੇ ਉਹਨਾਂ ਦੇ ਉੱਤੇ ਵੀ ਦਿਲ ਖੋਲ ਕੇ ਵਾਹ ਕਰਨ ਨੂੰ ਦਿਲ ਕਰਦਾ ਹੈ। ਔਰ ਸਭ ਤੋਂ ਵੱਡੀ ਗੱਲ ਮਤਲਬ ਕਿਹੜੇ ਪੱਖ ਨੂੰ ਵੀ ਵੇਖਦੇ ਜਾਓ ਨਾ, ਇਹਦੀਆਂ ਥਾਵਾਂ ਜਿਹੜੀਆਂ ਚੂਜ਼ ਕੀਤੀਆਂ ਗਈਆਂ ਨੇ, ਮਤਲਬ ਮੇਰਾ ਖਿਆਲ ਹੈ 1-2 ਸੀਨ ਐਸੇ ਸਨ ਕਿ ਜਿਹੜੇ ਜਨਰੇਟ ਵੈਸੇ ਕੀਤੇ ਗਏ ਨੇ, ਵਰਨਾ ਕਿ ਆਊਟਡੋਰ ਨੇ। ਔਰ ਆਊਟਡੋਰ ਦੇ ਅੰਦਰ ਰੋਸ਼ਨੀ ਔਰ ਬਾਕੀ ਚੀਜ਼ਾਂ ਦਾ ਜਿਸ ਤਰੀਕੇ ਦੇ ਨਾਲ ਖਿਆਲ ਰੱਖਿਆ ਗਿਆ ਹੈ, ਉਹ ਇੰਨਾ ਨੈਚੁਰਲ ਹੈ ਕਿ ਪੂਰੇ ਮੂਵੀ ਦੇ ਉਹ 40 ਦਿਨ ਇੰਝ ਹੀ ਲੱਗਿਆ ਕਿ ਉਹ 2 ਬੰਦੇ ਸਫ਼ਰ ਨਹੀਂ ਕਰਦੇ ਰਹੇ, ਅਸੀਂ ਸਾਰੇ ਨਾਲ ਸਫ਼ਰ ਕਰਦੇ ਰਹੇ। ਤੇ ਬਹੁਤ ਸ਼ੁਕਰੀਆ, ਮੁਬਾਰਕ ਹੈ ਮੇਰੇ ਵੱਲੋਂ ਮੂਵੀ ਨਾਵਲ ਲਿਖਣ ਵਾਲਿਆਂ ਨੂੰ, ਮੂਵੀ ਬਣਾਉਣ ਵਾਲਿਆਂ ਨੂੰ, ਇਹਨਾਂ ਕਰੈਕਟਰਸ ਨੂੰ, ਔਰ ਤੁਹਾਨੂੰ ਸਾਰਿਆਂ ਦੋਸਤਾਂ ਨੂੰ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਤੇ ਜਿਵੇਂ ਕਿ ਡਾਕਟਰ ਸਾਹਿਬ ਦੱਸ ਰਹੇ ਸੀ, ਇਹਦੇ ਅੰਦਰ ਜਿਤਨੇ ਕਰੈਕਟਰਸ ਨੇ, ਅਗਰ ਅਸੀਂ ਦੇਵੀ ਮਖਸੂਸਪੁਰੀ ਉਹਨਾਂ ਦਾ ਕਰੈਕਟਰ ਦੇਖੀਏ, ਜਿਹੜਾ ਇੱਕ ਬਾਬਾ ਜੀ ਦਾ ਕਰੈਕਟਰ ਹੈ, ਯਕੀਨ ਜਾਣੋ ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦਾ ਫੇਸ, ਉਹਨਾਂ ਦਾ ਉਹ ਲੱਗਦਾ ਹੀ ਹੈ ਕਿ ਡਾਕਟਰ ਸਾਹਿਬ ਨੇ ਸ਼ਾਇਦ ਇਸੇ ਕਰੈਕਟਰ ਲਈ ਹੀ ਇਹ ਨਾਵਲ ਲਿਖਿਆ ਸੀ। ਔਰ ਉਹਦੇ ਅੰਦਰ ਅਗਰ ਸੁਖਨ ਦਾ ਦੇਖੀਏ, ਫਿਰ ਜਿਹੜੇ ਬੱਚਿਆਂ ਦੀ ਐਕਟਿੰਗ ਹੈ, ਜੀਤੀ ਔਰ ਕੇਸਰ ਦੀ, ਇੱਕ ਬੰਦੇ ਦੀ ਐਕਟਿੰਗ ਇਸ ਦੇ ਅੰਦਰ ਕਮਾਲ ਹੈ। ਔਰ ਗੱਲ ਉਹੀ ਹੈ ਕਿ ਇੱਕ ਨਵਾਂ ਤਜਰਬਾ ਹੈ, ਇਸ ਨਵੇਂ ਤਜਰਬੇ ਨੂੰ ਮੰਨਣਾ ਪੈਣਾ ਹੈ ਸਾਨੂੰ ਕਿ ਹੁਣ ਪੁਰਾਣੇ ਤਜਰਬੇ ਕਰਕੇ ਨਾ ਥੱਕ ਗਏ ਹਾਂ, ਔਰ ਉਹ ਤਜਰਬੇ ਕੁਝ ਨਹੀਂ ਦੇ ਪਾਏ ਫਿਲਮ ਰਾਹੀਂ ਪੰਜਾਬ ਨੂੰ। ਇਹ ਬਹੁਤ ਕੁਝ ਦੇਵੇਗਾ। ਇਸ ਲਈ ਮੈਂ ਤੁਹਾਨੂੰ ਸਭ ਨੂੰ ਇਹੀ ਕਹਾਂਗਾ ਕਿ ਇਸ ਮੂਵੀ ਨੂੰ ਆਪ ਵੀ ਦੇਖੋ, ਆਪਣੇ ਦੋਸਤ ਤੇ ਰਿਸ਼ਤੇਦਾਰਾਂ ਨੂੰ ਵੀ ਕਹੋ ਕਿ ਇਸ ਮੂਵੀ ਨੂੰ ਰੱਜ ਕੇ ਦੇਖਣ, ਇਸ ਨੂੰ ਐਪਰੀਸ਼ੀਏਟ ਕਰਨਾ ਬਣਦਾ ਹੈ। ਔਰ ਅੱਜ ਅਸੀਂ ਇੱਥੇ, ਸਾਡਾ ਪਹਿਲਾ ਦਿਨ ਸੀ, ਅਸੀਂ ਵੀ ਆਉਂਦੇ ਰਵਾਂਗੇ। ਕੋਈ ਵੀ ਦੋਸਤ ਮੂਵੀ ਦੇਖਣ ਆਉਣਾ ਚਾਹੁੰਦਾ ਹੈ ਤੇ ਸਾਡੇ ਨਾਲ ਦੇਖਣਾ ਚਾਹੁੰਦਾ ਹੈ ਤੇ ਸਾਡੇ ਨਾਲ ਕੰਟੈਕਟ ਕਰ ਲਵੇ, ਨਹੀਂ ਤੇ ਆਪਣੇ ਤੌਰ ਤੇ ਆਪਣੀ ਫੈਮਲੀਜ਼ ਦੇ ਨਾਲ ਇਹ ਮੂਵੀਜ਼ ਲਾਜ਼ਮੀ ਦੇਖੋ।